ਤੇ ਸ਼ਰਮਾ ਜੀ ਆਪਾਂ ਅਗਲੇ ਮਸਲੇ ਵੱਲ ਵਧੀਏ। 7 ਸਾਲਾਂ ਦੇ ਵਿੱਚ ਕਹਿੰਦੇ ਨਸ਼ਾ ਛਡਾਊ ਕੇਂਦਰਾਂ 'ਚ 9 ਲੱਖ ਬੰਦਾ ਪਹੁੰਚਿਆ। ਪਰ ਜਿਹੜਾ ਇਹਦਾ ਦੂਜਾ ਪਹਿਲੂ ਆ ਉਹ ਇਹ ਕਹਿੰਦਾ ਹੈ ਕਿ ਛੱਡਿਆ ਸਿਰਫ 4800 ਬੰਦੇ ਨੇ। 5000 ਬੰਦੇ ਨੇ ਵੀ ਨਸ਼ਾ ਨਹੀਂ ਛੱਡਿਆ 9 ਲੱਖ ਦੇ ਵਿੱਚੋਂ। ਜੀ। ਬਿਲਕੁਲ ਪ੍ਰਵੀਨ ਜੀ, ਇਹ ਇੱਕ ਰਿਪੋਰਟ ਹੈ ਹੂੰ। ਜਿਹੜੀ ਰਿਪੋਰਟ ਦਮ ਭਰਦੀ ਹੈ ਕਿ ਪੰਜਾਬ 'ਚ ਇਸ ਮੌਕੇ 216 ਡੀ ਐਡਿਕਸ਼ਨ ਸੈਂਟਰ ਨੇ। ਠੀਕ ਹੈ ਜੀ। ਪੰਜਾਬ 'ਚ ਇਸ ਮੌਕੇ 528 ਦੇ ਕਰੀਬ ਔਟ ਕਲੀਨਿਕ ਨੇ। ਹੂੰ। ਤੁਹਾਡੇ ਧਿਆਨ 'ਚ ਹੋਣਾ, ਕਰੋਨਾ ਕਾਲ ਦੇ ਦੌਰਾਨ ਔਟ ਕਲੀਨਿਕਾਂ ਦੇ ਬਾਹਰ ਹੂੰ। ਇੱਕ ਗੋਲੀ ਮਿਲਦੀ ਆ, ਕਿਹੜੀ ਕਹਿੰਦੇ ਉਹਨੂੰ, ਬ੍ਰਿਫਨ ਫੋਨ, ਪਤਾ ਨਹੀਂ ਕੀ ਹੁੰਦੀ ਆ ਨਾ, ਉਹ ਗੋਲੀ ਲੈਣ ਲਈ ਲਾਈਨ ਲੱਗੀ ਸੀ। ਹੂੰ। ਜੀ। ਤੇ ਜ਼ਿਆਦਾਤਰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨਸ਼ੇ ਤੋਂ ਹਟਾਉਣ ਦੇ ਲਈ ਇਹ ਗੋਲੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਜੀ। ਔਰ ਕਈ ਲੋਕ ਜਿਨ੍ਹਾਂ ਦੀ ਤੋੜ ਨਹੀਂ ਮੁੱਕਦੀ ਜਾਂ ਪੈਸਾ ਧੇਲਾ ਮੁੱਕ ਜਾਂਦਾ, ਉਹ ਅੱਧੇ ਤਾਂ ਨਸ਼ਾ ਛਡਾਊ ਕੇਂਦਰ ਇਸ ਗੋਲੀ ਖਾਣ ਦੇ ਚੱਕਰ 'ਚ ਚਲੇ ਜਾਂਦੇ ਨੇ ਕਿ ਚੱਲ ਪੱਕੀ ਗੋਲੀ ਤਾਂ ਮਿਲ ਜਾਊਗੀ ਆਪਾਂ ਨੂੰ ਆਪੇ। ਹਾਂਜੀ। ਹੁਣ ਇਹ ਅੰਕੜੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਛਡਾਉਣ ਦੇ ਨਾਂ ਦੇ ਉੱਤੇ ਕੇਂਦਰਾਂ ਦੇ ਅੰਦਰ ਨਸ਼ੇੜੀਆਂ ਨੂੰ ਨਵੇਂ ਨਸ਼ੇ ਤੇ ਲਾ ਦਿੱਤਾ ਜਾਂਦਾ। ਸਾਰੇ ਇਦਾਂ ਨਹੀਂ ਕਿ ਤਾਂ ਹੀ ਕੁਝ ਛੱਡਣ ਦੀ ਗੱਲ ਕਰ ਰਹੇ ਆਪਾਂ। ਜੇ 4152 ਨੇ ਛੱਡਿਆ ਤਾਂ ਕਿਸੇ ਨੇ ਛਡਾਇਆ ਵੀ ਹੈ। ਪਰ ਜ਼ਿਆਦਾਤਰ ਨਸ਼ਾ ਛਡਾਊ ਕੇਂਦਰ ਅੱਜ ਕੱਲ੍ਹ ਬਦਨਾਮ ਵੀ ਨੇ ਹੈਗੇ ਨੇ। ਔਰ ਨਸ਼ੇੜੀ ਇਸ ਹਵਾਲੇ ਨਾਲ ਵੀ ਜਾਂਦੇ ਨੇ ਕਿ ਠੀਕ ਹੈ, ਇੱਕ ਨਸ਼ਾ ਛੱਡਣ ਲਈ ਸੋਚਦੇ ਨੇ ਪਰ ਦੂਏ ਨਸ਼ੇ ਤੇ ਆਉਂਦੇ ਨੇ। ਉਹਨਾਂ ਨੂੰ ਲੱਗਦਾ ਕਿ ਆਹ ਛੱਡਤਾ, ਹੌਲੀ ਹੌਲੀ ਇਹਦੇ ਪਰ ਆ ਗਏ, ਤੋਂ ਛੱਡ ਕੇ ਆ ਜਾਣਗੇ, ਪਰ ਨਹੀਂ, ਉਹ ਦੂਏ ਦੇ ਆਦੀ ਹੋ ਜਾਂਦੇ ਨੇ। ਇੱਕ ਮਾਮਲਾ ਮਤਲਬ ਕਿ ਪੱਟੀ ਖੇਤਰ ਦਾ ਹੈ। ਉੱਥੇ ਦਾ ਇੱਕ ਨੌਜਵਾਨ ਹੈਰੋਇਨ ਦਾ ਆਦੀ ਹੋ ਜਾਂਦਾ ਹੈ ਨਾ। ਬਾਪੂ ਚੜ੍ਹਾਈ ਕਰ ਜਾਂਦਾ ਹੈ, ਬੇਬੇ ਛੱਡ ਕੇ ਆਪਣੇ ਪੇਕਿਆਂ ਨੂੰ ਚਲੀ ਜਾਂਦੀ ਆ, ਮੁੰਡਾ ਚਾਚਿਆਂ ਕੋਲ ਤਾਇਆਂ ਕੋਲ ਰਹਿ ਕੇ ਪਲਦਾ ਹੈ ਤੇ ਸ਼ਰਾਬ ਦੀ ਸੰਗਤ ਤੋਂ ਸ਼ੁਰੂ ਹੋ ਕੇ ਚਿੱਟੇ ਤੱਕ ਤੇ ਆ ਜਾਂਦਾ ਹੈ। ਤੇ ਉਹ ਅੱਕ ਕੇ ਘਰ ਦੇ ਨਸ਼ਾ ਛਡਾਊ ਕੇਂਦਰ ਲਿਆਉਂਦੇ ਨੇ ਤੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਉਹ ਕਹਿੰਦਾ ਜੀ ਹੁਣ ਮੈਂ ਛੱਡਤਾ ਜੀ, ਮੈਂ ਹੋਰ ਕੋਈ ਨਸ਼ਾ ਨਹੀਂ ਕਰਦਾ ਜੀ, ਮੈਂ ਗੋਲੀ ਖਾਨਾ ਜੀ ਬਸ ਹੁਣ। ਤੇ ਜੀ ਕਹਿੰਦੇ ਕਦੇ ਕਦੇ ਸ਼ਰਾਬ ਪੀ ਲੈਣਾ ਜੀ। ਇਸੇ ਤਰ੍ਹਾਂ ਦੇ 2-3 ਪਹਿਲੂ ਹੋਰ ਆਏ ਨੇ। ਸੋ ਇੱਥੋਂ ਅੰਦਾਜ਼ਾ ਲਾਓ ਕਿ ਜਿਹੜੇ ਨਸ਼ਾ ਛੱਡਣ ਜਾਂਦੇ ਨੇ ਉਹ ਨਸ਼ਾ ਛੱਡ ਨਹੀਂ ਪਾਉਂਦੇ, ਜਾਂ ਨਸ਼ਾ ਛਡਾਊ ਕੇਂਦਰ ਇੱਕ ਨਵੇਂ ਨਸ਼ੇ ਤੇ ਲਾ ਲੈਂਦੇ ਨੇ ਕਿ ਭਾਈ ਆ ਗੋਲੀ ਸਾਡੀ ਵਿਕਦੀ ਰਹੇ ਜਾਂ ਸਾਡੀ ਗੋਲੀ ਮਾਰਕੀਟ ਚੱਲਦੀ ਰਹੇ। ਕੀ ਪਹਿਲੂ ਹੈ? ਗਾਹਕ ਤਿਆਰ ਹੋ ਜਾਂਦਾ। 2017 ਦੇ ਵਿੱਚ ਜੀ, ਸਨ 2017 ਦੇ ਵਿੱਚ 1790 ਲੋਕਾਂ ਨੇ ਆਪਣੇ ਨਾਂ ਰਜਿਸਟਰ ਕਰਾਏ ਨਸ਼ਾ ਛੱਡਣ ਦੇ ਲਈ ਜੀ। ਉਸ ਸਮੇਂ ਨਸ਼ੇ ਦੀ ਚਰਚਾ ਤੁਰੀ ਸੀ, ਅਜੇ ਇੰਨੀ ਮਾਰ ਡੂੰਘੀ ਨਹੀਂ ਹੋਈ ਸੀ। 1790 ਨੇ ਆਪਣਾ ਨਾਂ ਰਜਿਸਟਰ ਕਰਾਇਆ ਨਸ਼ਾ ਛਡਾਊ ਕੇਂਦਰਾਂ 'ਚ ਤੇ ਨਸ਼ਾ ਛੱਡਣ ਵਾਲਿਆਂ ਦਾ ਰਿਕਾਰਡ 13 ਹੀ। ਠੀਕ ਹੈ। 2018 ਚ 1,20,675 ਲੋਕ ਨਸ਼ਾ ਛਡਾਊ ਕੇਂਦਰਾਂ ਤੱਕ ਪਹੁੰਚੇ। 1,20,675 ਤੇ ਨਸ਼ਾ ਛੱਡਿਆ ਸਿਰਫ 1,074 ਨੇ ਜੀ। 1,20,000 ਚੋਂ 1,074 ਬੰਦੇ ਨਸ਼ਾ ਛੱਡਿਆ, ਇਹ ਵੀ ਵੱਡਾ ਅੰਕੜਾ ਹੈ। 2019 ਦੇ ਵਿੱਚ 2,43,880 ਸਥਿਤੀ ਦੇਖੋ ਕਿੰਨੀ ਭਿਆਨਕ ਹੋ ਰਹੀ ਆ। 17 ਚ 1790 ਬੰਦੇ ਰਜਿਸਟਰ ਹੋ ਰਹੇ ਨੇ। 19 ਦੇ ਵਿੱਚ 2,43,000 ਬੰਦਾ ਰਜਿਸਟਰ ਕਰਾ ਰਿਹਾ ਨਸ਼ਾ ਛੱਡਣ ਦੀ। 2,43,880 ਠੀਕ ਹੈ, ਲਗਭਗ 2,44,000, 2.5 ਲੱਖ ਨੂੰ ਜਾ ਪਹੁੰਚਿਆ ਤੇ ਨਸ਼ਾ ਛੁੱਟਿਆ ਜੀ 1781 ਦਾ ਸਿਰਫ ਤੇ ਅਗਲੇ ਸਾਲ 2020 ਦੇ ਵਿੱਚ ਨਸ਼ਾ ਛੱਡਣ ਵਾਲੇ ਦੀ ਗਿਣਤੀ 2.5 ਲੱਖ ਨੂੰ ਲਗਭਗ ਪਹੁੰਚ ਗਈ। 2,47,694 ਰਜਿਸਟਰਡ ਹੁੰਦੇ ਨੇ ਤੇ ਨਸ਼ਾ ਛੱਡਣ ਵਾਲੇ ਸਿਰਫ 1,021, ਘਟ ਗਏ ਪਿਛਲੀ ਵਾਰ ਨਾਲੋਂ। ਠੀਕ ਹੈ, ਜਦੋਂ 1,20,000 ਬੰਦਾ ਰਜਿਸਟਰ ਹੁੰਦਾ ਤਾਂ 1,074 ਬੰਦਾ ਛੱਡਦਾ ਹੈ। ਜਦੋਂ 2,43,000 ਹੁੰਦਾ 1,781 ਬੰਦਾ ਨਸ਼ਾ ਛੱਡਦਾ ਹੈ। ਜਦੋਂ 2,47,000 ਹੁੰਦਾ ਗਿਣਤੀ ਵੱਧ ਗਈ ਰਜਿਸਟਰਡ ਬੰਦਿਆਂ ਦੀ, ਪਰ ਨਸ਼ਾ ਛੱਡਣ ਵਾਲੇ ਦੀ ਗਿਣਤੀ 1,021 ਤੇ ਆ ਗਈ ਜੀ। ਅਗਲੇ ਸਾਲ 2021 ਦੇ ਵਿੱਚ 1,26,000 ਬੰਦਾ ਰਜਿਸਟਰਡ ਹੁੰਦਾ ਹੈ। ਲੋਕਾਂ ਦਾ ਨਸ਼ਾ ਛਡਾਊ ਕੇਂਦਰਾਂ ਤੋਂ ਵੀ ਮੋਹ ਭੰਗ ਹੋਣ ਲੱਗ ਗਿਆ। ਕਹਿੰਦੇ ਕਿ ਇੱਥੇ ਵੀ ਕੁਝ ਨਹੀਂ ਹੁੰਦਾ, ਤੰਗ ਕੀਤਾ ਜਾਂਦਾ, ਸੰਗਲ ਪਾ ਲਿਆ, ਕੁੱਟ ਲਏ, ਮਾਰ ਲਏ, ਪੈਸੇ ਵਸੂਲ ਲਏ। 1,26,135 ਲੋਕ ਆਪਣਾ ਨਸ਼ਾ ਛੱਡਣ ਲਈ ਨਸ਼ਾ ਛਡਾਊ ਕੇਂਦਰਾਂ ਤੱਕ ਪਹੁੰਚ ਕਰਦੇ ਨੇ। ਨਸ਼ਾ ਛੁੱਟਦਾ ਸਿਰਫ 168 ਦਾ। ਠੀਕ ਹੈ, 168 ਤੇ 2022 ਦੇ ਵਿੱਚ 1,27,519 ਬੰਦੇ ਨਾਂ ਰਜਿਸਟਰ ਕਰਾਉਂਦੇ ਨੇ ਪਿਛਲੇ ਸਾਲ ਤੇ ਨਸ਼ਾ ਛੁੱਟਦਾ ਸਿਰਫ 47 ਦਾ ਜੀ। ਤੇ 2023 ਦੇ ਵਿੱਚ ਜੂਨ ਮਹੀਨੇ ਤੱਕ 40,000 ਦੇ ਕਰੀਬ ਬੰਦਾ ਰਜਿਸਟਰਡ ਹੋਇਆ ਤੇ ਨਸ਼ਾ ਛੁੱਟਿਆ ਸਿਰਫ 48 ਦਾ। ਸੋ ਇੱਥੋਂ ਅੰਦਾਜ਼ਾ ਲਾ ਲਓ
ਕਿ ਕਿਵੇਂ? ਪੰਜਾਬ ਦੇ ਵਿੱਚ ਨਸ਼ੇ ਦੀ ਸਥਿਤੀ ਕਿਹੋ ਜਿਹੀ ਆ। ਇੱਕ ਹੂੰ। ਨਸ਼ਾ ਛੱਡ ਕੇ ਦੂਆ ਨਸ਼ਾ। ਅਜੇ ਵੀ ਸਾਡੇ ਲੋਕ ਸ਼ਰਾਬ ਨੂੰ ਗੁਫਰੀ ਨੌਨ ਫੀਨ ਕਿਹੜੀ ਗੋਲੀ ਹੈ ਜੀ ਗੁਫਰੀ ਇਹਨੂੰ, ਨੋਰਫਿਨ। ਹੈ ਨਾ, ਜੋ ਵੀ ਹੈ ਹਾਂਜੀ। ਇਹ ਗੋਲੀ ਨੂੰ ਤਾਂ ਨਸ਼ਾ ਹੀ ਨਹੀਂ ਮੰਨਦੇ, ਜਦੋਂ ਕਿ ਹੂੰ। ਜ਼ਿਆਦਾਤਰ ਨਸ਼ਾ ਛਡਾਊ ਕੇਂਦਰਾਂ ਚੋਂ ਇਸ ਗੋਲੀ ਦੇ ਨਸ਼ੇੜੀ ਹੋ ਕੇ ਨਿਕਲ ਰਹੇ ਨੇ ਲੋਕ, ਤੇ ਨਾਲ ਹੋਰ ਨਸ਼ੇ ਛੋਟੇ ਮੋਟੇ ਕਰੀ ਜਾਂਦੇ ਨੇ। ਸੋ ਇਹ ਸਾਰਾ ਵਰਤਾਰਾ ਹੈ ਜੀ ਨਸ਼ਾ ਛਡਾਊ ਕੇਂਦਰਾਂ ਦਾ। ਪਰ ਪੰਜਾਬ ਨੂੰ ਚੱਟਾ ਵੀ, ਪੰਜਾਬ ਨੂੰ ਕਾਲਾ ਵੀ, ਤੇ ਪੰਜਾਬ ਨੂੰ ਸ਼ੀਸ਼ੀਆਂ ਵੀ, ਤੇ ਪੰਜਾਬ ਨੂੰ ਪੱਤੇ ਵੀ ਨਿਕਲ ਰਹੇ ਨੇ ਹੂੰ। ਜਨਾਬ। ਜੀ, ਬਿਲਕੁਲ, ਬਿਲਕੁਲ।